ਅੱਛਾ ਵਾਰਸ ਭਈਆਂ ਦੇ ਮੁਚੇਰੇ ਤੇ ਇੱਕ ਨਿਸ਼ਾਨ ਵੀ ਹੈ, ਕੋਈ ਚੈੱਕ ਚੁੱਕ ਕੀਤਾ ਜਾਂ ਕੀ ਹੋਇਆ ਆ ਕਿ ਆਉਂਦੇ ਰਾਹ 'ਚ ਜ਼ਖਮ ਜ਼ਖਮ ਹੋ ਚੰਗੇ ਮਿਲ ਰਿਹਾ ਆ, ਨਾ ਕੋਈ ਤਗੜੇ ਨੂੰ ਨਾ ਮਾੜੇ ਨੂੰ, ਅੱਜ ਤਾਈਂ ਕਿਸੇ ਬੰਦੇ ਨੂੰ ਨਹੀਂ ਮੋੜਿਆ। ਚੰਗੀ ਗੱਲ ਜੀ। अस्सलाम वालेकुम। ਵਾਲੇਕਮ ਸਲਾਮ। ਅੱਛਾ ਵਾਰਸ ਭਾਈ, ਸਭ ਤੋਂ ਪਹਿਲੇ ਤਾਂ ਜਨਾਬ ਵਾਲੀ ਦੱਸੋ, ਅਜੇ ਤੱਕ ਕਮੇਟੀ ਇਹਨਾਂ ਦੀ ਲੱਗੀ ਹੋਈ ਆ ਤੇ ਮੈਂ ਕਿਹਾ ਸਪੈਸ਼ਲ ਅੱਜ ਤਵਾਰ ਦਾ ਦਿਨ ਸੀ ਜੀ, ਵੈਸੇ ਵੀ ਆਪਣਾ ਪ੍ਰੋਗਰਾਮ ਸੀ, ਮੈਂ ਦੇਖਣ ਆਉਣਾ ਸੀ ਤੇ ਮਾਸ਼ਾਅੱਲਾ ਅੱਲਾ ਨਸੀਬਾਂ ਹੀ ਕਰੇ, ਜਾਨਵਰ ਦਾ ਬੜਾ ਪਸੰਦ ਆਇਆ, ਉਹ ਤੋਂ ਹੈ ਲਵਾ ਆ, ਇਹ ਸਭ ਤੋਂ ਵੱਡੀ ਗੱਲ। ਹਾਂਜੀ ਅੱਛਾ, ਮੈਂ ਜਿੱਦਾਂ ਵੀਡੀਓ ਚ ਪਿਛਲੀ ਚ ਵੀ ਪਹਿਲੇ ਦੱਸਿਆ ਸੀਗਾ, ਮੈਂ ਕਿਹਾ ਲੜਾਉਣਾ ਧਰਾਉਣਾ ਸ਼ਕੌਕ ਸ਼ਿਕਾਰ ਬਾਅਦ ਚੁਣੇ, ਪਹਿਲੇ ਭਾਈ ਇਹਦੇ ਬੱਚੇ ਲੈਣੇ ਆ, ਠੀਕ ਹੈ, ਬਾਕੀ ਕੰਮ ਸਾਰੇ ਬਾਅਦ ਚ। ਅੱਛਾ ਵਾਰਸ ਭਾਈ, ਕਿਹੜੇ ਇਲਾਕੇ ਚ ਲਿਆਏ ਭਲਾ? ਇਹ ਭਾਈ ਸਰਗੋਧਿਓਂ ਆਇਆ ਜੀ। ਸਰਗੋਧੇ ਤੋਂ ਆਇਆ? ਹਾਂਜੀ। ਤੇ ਆਪਣਾ ਕੋਈ ਵੇਖੇ ਇਹਦੇ ਮਾਂ ਪਿਓ ਪਿੱਛੇ ਗੱਲਬਾਤ? ਇਹਦੇ ਭਾਜੀ ਮਾਂ ਵੇਖੀ ਆ ਤੇ ਪਿਓ ਦਾ ਨਾਂ ਸੁਣਿਆ ਵਾ, ਹਾਂ ਅਜੇ ਵੇਖਿਆ ਨਹੀਂ। ਮਾਂ ਇਹਦੀ ਮੈਂ ਉਦੋਂ ਵੇਖ ਕੇ ਵੀ ਆਇਆ ਵਾ। ਅੱਛਾ, ਦੂਸਰੀ ਗੱਲ ਪਹਿਲੇ ਸਵਾਲ ਤੋਂ ਪਹਿਲੇ ਪੁੱਛਣਾ ਸੀਗਾ, ਨਾਲ ਇਹ ਵੀ ਦੱਸਿਓ ਕਿ ਲੈ ਕੇ ਆਏ ਸੀਗੇ ਜਾਂ ਫਿਰ ਬਸਤ ਬੁਸ ਮੰਗਵਾਇਆ? ਨਹੀਂ ਭਾਜੀ, ਮੈਂ ਖੁਦ ਜਾ ਕੇ ਲੈ ਕੇ ਆਇਆ ਸਾਂ। ਅੱਗੇ ਮੈਂ 1-2 ਜਾਨਵਰ ਲੈ ਆਇਆ, ਮੈਂ ਬੱਸ ਤੇ ਮੰਗਾਏ ਆ। ਅੱਛਾ। ਤੇ ਜਦੋਂ ਮੈਂ ਜਾਨਵਰ ਵੇਖਿਆ ਜਾਚਿਆ ਨਾ, ਸਾਰੀਆਂ ਤਸਵੀਰਾਂ ਆਈਆਂ, ਤੁਹਾਨੂੰ ਵੀ ਚੈੱਕ ਕਰਾਇਆ, ਪਾਸ ਕੀਤਾ। ਹਾਂਜੀ। ਗਰਮੀ ਵੀ ਉਹਨਾਂ ਦਿਨਾਂ 'ਚ ਬਹੁਤ ਸੀ ਤੇ ਫਿਰ ਭਾਜੀ ਮੈਂ ਆਪ ਗਿਆ ਵਾਂ ਤੇ ਮੋਟਰਸਾਈਕਲ ਤੇ ਲੈ ਕੇ ਆਇਆ ਵਾਂ। ਅੱਛਾ, ਆਪ ਜਾ ਕੇ ਮੋਟਰਸਾਈਕਲ ਤੇ ਲੈ ਕੇ? ਮੈਂ ਗਿਆ ਵਾਂ ਰਾਤ ਉੱਥੇ ਰਹੇ ਆ ਤੇ ਹਫ਼ਤੇ ਵਾਲੇ ਦਿਨ ਸਵੇਰ ਸਵਖਤੇ ਲੈ ਕੇ ਤੇ ਆ ਗਏ ਆ। ਜ਼ਬਰਦਸਤ। ਸੋਦਰ ਗੋਦੇ ਦੇ ਵੀਰ ਸਨ ਆਪਣੇ, ਜਿਨ੍ਹਾਂ ਨੇ ਲੈ ਕੇ ਦਿੱਤਾ ਵਾ। ਸਹੀ। ਉਹਨਾਂ ਨੇ ਦੱਸਿਆ, ਉਹਨੇ ਆਖਿਆ ਮਾਂ ਇਹਦੀ ਹਜੇ ਨਾਲ ਹੀ ਆ, ਇਹਦੇ ਉਸੇ ਹਵੇਲੀ ਦੇ ਵਿੱਚ ਹੀ। ਮਾਂ ਜਾ ਕੇ ਵੇਖੀ, ਉਹ ਸੀਨਾ ਚਿੱਟਾ ਵਾ ਤੇ ਉਹ ਜਰਾ ਫਿੱਕੇ ਜਿਹੇ ਲਾਲ ਕਲਰ ਦੇ ਵਿੱਚ ਆ। ਅੱਛਾ। ਇਹ ਕੁੱਤਾ ਜਰਾ ਗੂੜੇ ਵਿੱਚ ਆ ਤੇ ਜਿਹੜਾ ਇਹਦਾ ਪਿਓ ਵਾ, ਹਾਂਜੀ, ਉਹ ਹੈਗਾ ਵਾ ਸਫੇਦ ਕਲਰ ਦਾ। ਅੱਛਾ, ਚਿੱਟੇ ਰੰਗ ਦਾ। ਕੀ ਬਾਤ ਆ ਬਈ, ਕੀ ਬਾਤ। ਵਿੱਚ ਤੇ ਚੰਗਾ ਲੜਦਾ ਜੀ ਤੇ ਨਾਮਵਰ ਜਾਨਵਰ ਆ। ਸਹੀ। ਜਿਵੇਂ ਦੀ ਆਪਣੇ ਕੋਲ ਆ ਕਤੂਰੀ, ਮਾਂ ਬਿਲਕੁਲ ਉਸੇ ਸ਼ੇਪ ਦੇ ਵਿੱਚ ਆ ਤੇ ਬੜੀ ਸ਼ਕਲ ਦੇ ਵਿੱਚ ਆ। ਜ਼ਬਰਦਸਤ। ਥੋੜੇ ਜਿਹੇ ਛੋਟੇ ਕੱਦ 'ਚ ਆ ਇਹਦੀ ਮਾਂ ਜਿਹੜੀ ਆ, ਇਹਦਾ ਕੱਦ ਮਾਸ਼ਾਅੱਲਾ ਚੰਗਾ ਆ। ਇਹਦਾ ਕੱਦ ਯਾਰਾ ਹੈਗਾ, ਇਹਦਾ ਘੱਟੋ ਘੱਟ 20 ਇੰਚ ਤੋਂ ਉੱਤੇ ਹੀ ਹੋਣਾ ਆ। ਹਾਂਜੀ, 21 ਇੰਚ ਹੋਣਾ ਤਕਰੀਬਨ। ਹਨਾ, ਨਾਪਿਆ ਕਿ ਨਹੀਂ ਹਲੇ? ਇਹ ਨਾਪਿਆ ਨਹੀਂ, ਅੰਦਾਜ਼ਾ ਹੀ ਆ ਵੀ 21 ਇੰਚ ਕੱਦ ਹੋਣਾ ਇਹਦਾ। ਹਾਂ, ਇੰਨਾ ਕੁ ਅੰਦਾਜ਼ਾ 20 ਇੰਚ ਦਾ ਪਲੱਸ ਹੋਣਾ ਕੁੱਤੇ ਦਾ। ਬਾਕੀ ਹਲੇ ਲਵਾ ਆ, ਵੇਟ ਵੂਟ ਦਾ ਜੇ ਕਰ ਜਾਏਗਾ ਗਾਂ ਨਾਲੇ, ਵੈਸੇ ਠੰਡ ਆਊਗੀ ਤੇ ਸੈੱਟ ਹੋ ਜਾਏਗਾ। ਜਿਹਦਾ ਗਰਮੀ ਤੁਹਾਨੂੰ ਪਤਾ, ਫਿਰ ਬਲੈਤੀ ਬਹੁਤ ਮਨਾਉਂਦੇ ਨੇ। ਅੱਛਾ ਵਾਰਸ ਭਈਆਂ ਦੇ ਮੁਚੇਰੇ ਤੇ ਇੱਕ ਨਿਸ਼ਾਨ ਵੀ ਹੈ, ਕੋਈ ਚੈੱਕ ਚੁੱਕ ਕੀਤਾ ਜਾਂ ਕੀ ਹੋਇਆ ਆ ਕਿ ਆਉਂਦੇ ਰਾਹ 'ਚ ਜ਼ਖਮ ਹੋ ਗਿਆ? ਉਹਨਾਂ ਨੇ ਤੇ 4-5 ਦਫਾ ਨਾ ਰਿਸ਼ਤੇ ਚੈੱਕ ਚੁੱਕ ਕੀਤਾ ਵਾ। ਅੱਛਾ। ਤੇ ਚੰਗਾ ਤਪਦਾ ਸੀ। ਸਹੀ। ਤੇ ਬਾਕੀ ਇਹ ਆ ਵੀ ਇੱਥੇ ਵਾ ਲਿਆਂਦਾ ਤੇ ਮੇਰੇ ਕੋਲ ਖੁੱਲ ਕੇ ਤੇ ਕੁੱਤਾ ਫੜ ਲਿਆ ਸੀ ਇਹਨੇ। ਇਧਰਲੀ ਸਾਈਡ ਤੇ ਆ ਦੰਦ ਲੱਗੇ ਆ। ਹਾਂਜੀ, ਮੈਂ ਦੇਖਿਆ ਅੱਗੇ ਦੇਰੇ ਤੇ। ਹਾਂਜੀ, ਬਾਕੀ ਇਹ ਆ ਵੀ ਕੁੱਤੇ ਤੇ ਬਹੁਤ ਚੰਗਾ ਹੋ ਕੇ ਲੱਗਾ ਵਾ, ਲੜਿਆ ਨਾਲ। ਹਾਂਜੀ, ਪੂਰਾ ਲੜਿਆ ਵਾ। ਤੇ ਬਾਕੀ ਉਮੀਦ ਆ ਵੀ ਜਾਨਵਰ ਜਿਹੜਾ ਵਾ ਨਾ, ਤੇ ਦੇਖ ਲਓ, ਦੱਸਦਾ ਸ਼ੌਂਕ ਪੂਰਾ ਕਰਾਊਗਾ। ਉਹ ਦੱਸਦਾ ਕਿ ਮੈਂ ਬਲੈਤੀ ਆ ਤੇ ਟਿਕਦਾ ਨਹੀਂ ਵੇਲੋ ਇੱਕ ਜਗ੍ਹਾ ਤੇ ਦੂਈ ਗੱਲ ਇਹ, ਤੁਹਾਨੂੰ ਤੇ ਰਿਛ ਰੁਛ ਦਾ ਠਰਕ ਕੋਈ ਨਹੀਂ ਸਾਡੇ ਯਾਰ। ਨਹੀਂ, ਇੱਥੇ ਰਿਛੀਆਂ ਨਹੀਂ, ਸਾਨੂੰ ਠਰਕਾ ਦਾ ਹੋਣਾ। ਵੈਸੇ ਰਿਛ ਦਾ ਗੱਲ ਪਾਬੰਦੀਆਂ ਵੀ ਬਹੁਤ ਆ ਭਾਈ, ਪਾਬੰਦੀਆਂ ਵੀ ਬਹੁਤ ਨੇ। ਬਾਕੀ ਸਾਡੇ ਇਲਾਕੇ 'ਚ ਹੈ ਹੀ ਕੋਈ ਨਹੀਂਗਾ, ਨਾ ਫੈਸਲਾਬਾਦ 'ਚ ਬਾਹਰਲਾ ਤੇ ਨਾ ਰਿਛੀ ਆ। ਬਾਕੀ ਇਹ ਜਿਹੜੀ ਨਸਲ ਆ, ਬਾਹਰਲੇ ਤੇ ਛੱਡੋ, ਰਿਛ ਤੇ ਛੱਡੋ, ਇਹ ਬੇਫਿਕਰੀ ਨਾ। ਹਾਂਜੀ। ਤੇ ਜੇ ਲੜ ਪੈਣ ਤੇ ਇਹ ਆਮ ਦੇਸੀ ਗਲਟਰੀਏ ਨਾਲੋਂ ਚੰਗਾ ਲੜ ਜਾਂਦੇ ਆ। ਪਕੜ ਵੀ ਚੰਗੀ ਕਰ ਜਾਂਦੇ, ਫਿਰ ਸਪੀਡ ਬਹੁਤ ਹੁੰਦੀ ਇਹਨਾਂ ਕੋਲ। ਹਾਂਜੀ, ਆ ਦੇਖੋ ਨਾ, ਜਾਨਵਰ ਨੂੰ ਪਾਗਲ ਕਰ ਦਿੰਦੇ 2-4 ਮਿੰਟਾਂ 'ਚ। ਆ ਹੁਣ ਛਦਾਈ ਹੋਇਆ ਪਿਆ ਕਿ ਜੀ ਮੈਨੂੰ ਕਿਤੇ ਪਾਸੇ ਛੱਡੋ ਤੇ ਮੈਂ ਕਿਤੇ ਪਾਸੇ ਲੱਗਾ ਜਾ ਕੇ। ਤੇ ਵਾਰਸ ਭਾਈ ਦੀ ਉਮਰ ਉਹਨਾਂ ਨੇ ਕਿੰਨੀ ਕੁ ਦੱਸੀ ਤੁਹਾਨੂੰ? ਭਾਜੀ ਉਹਨਾਂ ਨੇ ਜਨਮ ਦੱਸੀ, ਉਹਨਾਂ ਭਾਈ 14-15 ਮਹੀਨੇ ਦੀ ਉਮਰ ਆ। ਉਹਨੇ ਘਰ ਹੀ ਕੁੱਤੀ ਸੂਈ ਆ। ਬੱਚੇ ਤੋਂ ਲੈ ਕੇ ਏਡੇ ਤੱਕ ਤਸਵੀਰਾਂ, ਵੀਡੀਓ, ਟਿਕਟੌਕ ਤੇ ਹਰ ਸ਼ਹਿਰ ਮੌਜੂਦ ਆ। ਸਹੀ। ਨਹੀਂ, ਕ੍ਰਾਸਿੰਗ ਦੀ ਵੀਡੀਓ ਮੌਜੂਦ ਆ ਡੇਟ ਦੇ ਨਾਲ। ਹਾਂ, ਕਿ ਹਰ ਸ਼ਹਿਰ ਉਹਨਾਂ ਤਸੱਲੀ ਨਾਲ ਆਪਣੇ ਦੋਸਤ ਲੱਗਦਾ ਵੀ ਇੰਨਾ ਕੁ ਦੇਖਣ ਨੂੰ ਕੁੱਤੇ ਦਾ। ਹਾਂਜੀ, ਬਾਕੀ ਅਜੇ ਬਣਨਾ ਇਨਸ਼ਾਅੱਲਾ ਤਾਲਾ ਖੈਰ ਕਰੇ, ਤੰਦਰੁਸਤੀ ਹੋਵੇ ਸਰਦੀਆਂ ਤੱਕ ਤੇ ਇਨਸ਼ਾਅੱਲਾ ਦੇਖ ਦੁਗਣਾ ਜਾਣਾ। ਜਾਨਵਰ ਪੂਰਾ ਬਣ ਜੂ, ਸਿਰ ਕੋਪਰ ਪੂਰਾ ਕਰ ਜੂ। ਹਾਂਜੀ, ਤੇ ਆਪਣਾ ਪੂਰਾ ਰੰਗ ਢੰਗ ਜਿਹਾ ਆ ਜੂਗਾ। ਅੱਛਾ, ਦੂਸਰੀ ਗੱਲ ਇੱਕ ਹੋਰ ਦੱਸੋ ਸਾਨੂੰ ਜਨਾਬ, ਜਿੱਦਾਂ ਅਸੀਂ ਵੇਖੋ ਮੈਂ ਭਾਈ ਨੂੰ ਲਾਹੌਰੋਂ ਬੁਲਾਇਆ, ਚਲੋ ਇਹ ਤੇ ਆਪਣੇ ਤਲਕ ਵਾਲਾ ਸੀ ਨਾ। ਹਾਂਜੀ। ਤੇ ਜੇ ਵੈਸੇ ਕੋਈ ਬੰਦਾ ਸਾਡੇ ਕੋਲ ਫੈਸਲਾਬਾਦ ਜਾਂ ਕੋਈ ਇਰਦ ਗਿਰਦ ਦਾ ਆਵੇ ਤੇ ਉਹ ਆ ਕੇ ਕਹੇ ਜੀ ਮੈਂ ਭਾਈ ਵਾਰਸ ਕੋ ਜਿਹੜਾ ਬਲੈਤੀ ਕੁੱਤਾ ਤੋਂ ਕੁੱਤੀ ਕਰਾਸ ਕਰਾਉਣੀ ਹੈ, ਤੇ ਕੀ ਕਹਿੰਦੇ ਇਹਦੇ ਮਤਲਬ? ਕੋਈ ਮਸਲਾ ਨਹੀਂ ਭਾਈ, ਤੁਹਾਨੂੰ ਪਤਾ ਆਪਾਂ ਨੂੰ ਤਾਂ ਸ਼ੌਂਕ ਆ। ਹਾਂਜੀ। ਤੇ ਇਹ ਵੀ ਸ਼ੌਂਕ ਆ ਵੀ ਨਾਲ ਭਰਾਵਾਂ ਦਾ ਵੀ ਕਰਾਈਦਾ ਵਾ। ਹਾਂ, ਸਹੀ ਗੱਲ ਆ। ਕਿਸੇ ਦਾ ਸ਼ੌਂਕ ਕਰਾਵਾਂਗੇ ਤੇ ਕੱਲ ਨੂੰ ਕਿਸੇ ਕੋ ਜਾਵਾਂਗੇ ਤੇ ਸਾਡਾ ਵੀ ਕਰਾਊਗਾ। ਏਦਾਂ ਹੀ। ਸਹੀ ਗੱਲ ਆ। ਤੇ ਬਾਕੀ ਮੇਰੀ ਜਿਹੜੇ ਭਰਾ ਸ਼ਿਕਾਰੀ ਭਰਾ ਨੇ, ਉਹਨਾਂ ਅੱਗੇ ਵੀ ਅਪੀਲ ਆ ਤੇ ਮਿਹਨਤ ਆ। ਸਹੀ। ਜਿਹੜਾ ਕੋਈ ਭਰਾ ਆਉਂਦਾ ਉਹਨੂੰ ਭਾਈ ਉਹਦੀ ਆਉਂਦੇ ਦੀ ਚਾਹਤ ਕਰੋ। ਆਪਣਾ ਜਿਹੜਾ ਕੋਈ ਮੇਲ ਉਹਨਾਂ ਨੂੰ ਕ੍ਰਾਸ ਕਰਾ ਕੇ ਦਵੋ, ਤੁਹਾਡੇ ਮੇਲ ਦੀ ਨਸਲ ਵਧੂਗੀ। ਸਹੀ ਹੈ, ਤੁਹਾਡਾ ਨਾਂ ਵਧੂਗਾ। ਇਦਾਂ ਹੀ ਆ। ਇਹ ਆ ਵੀ ਚੰਗਾ ਮੇਲ ਹੋਵੇ, ਨਾ ਲੜਿਆ ਹੋਵੇ ਤੇ ਬੱਚੇ ਨਾ ਕੱਢ ਦਿੰਦੇ ਆ। ਹਾਂਜੀ,
ਕਮਾਂਡੋ ਬਹੁਤ ਉਹਨਾਂ ਹਫਾਜ਼ਤ 'ਚ ਰੱਖਿਆ, ਐਡਾ ਨਹੀਂ ਲੜਾਇਆ ਪੜਾਇਆ। ਹਾਂਜੀ ਹਾਂਜੀ ਤੇ ਬੱਚਿਆਂ ਉਹਦਿਆਂ ਨੇ ਨਾਂ ਕੱਢ ਦਿੱਤਾ ਉਹਦਾ। ਇਸੇ ਤਰ੍ਹਾਂ ਹੀ ਹੈ। ਤੇ ਬਾਕੀ ਇਹ ਆ ਵੀ ਚਲੋ ਨਾਲੇ ਬੰਦੇ ਦੀ ਇੱਜ਼ਤ ਵੱਧਦੀ ਆ। ਭਾਈ ਜੀ ਆ ਕੁੱਤਾ ਕੋ ਪੇੜ ਵਧਿਆ, ਕਿਹਦਾ ਕੁੱਤਾ ਜੀ, ਇਹ ਫਲਾਣੇ ਬੰਦੇ ਦਾ ਕੁੱਤਾ ਆ। ਅੱਗੋਂ ਫਿਰ ਕੁੱਤੇ ਦੀ ਗੱਲ ਆ ਜਾਂਦੀ ਵੀ ਇਹ ਕਿਹੜਾ ਜੀ, ਉਹ ਫਿਰ ਅਗਲੇ ਬੰਦੇ ਦਾ ਨਾਸ਼ ਹੋ ਜਾਂਦਾ ਵੀ ਫਲਾਣੇ ਬੰਦੇ ਦੇ ਫਲਾਣੇ ਕੁੱਤੇ ਦਾ ਬੱਚਾ ਆ ਜੀ। ਹਾਂ ਉਸ ਪਿੰਡ ਦੇ ਵਿੱਚ ਵੀ ਬੰਦਾ ਹਾਜ਼ਰ ਹੋ ਗਿਆ ਜੀ। ਇਹਦੇ ਕੋਈ ਸ਼ੱਕ ਨਹੀਂ। ਤੇ ਬਾਕੀ ਇਹ ਆ ਜਨਾਬ ਵੀ ਜਿਹੜੇ ਕੋਈ ਭਰਾ ਆਉਂਦੇ ਨੇ ਉਹਨਾਂ ਦਾ ਸ਼ੌਂਕ ਕਰਾਓ ਤੇ ਆਪਣਾ ਵੀ ਸ਼ੌਂਕ ਵਧਾਓ। ਮੇਰੇ ਕਹਿਣਾ ਕੁੱਤੀ ਨੂੰ ਰੌਲਾ ਨਾ ਹੋਵੇ ਕੋਈ ਬਾਤ। ਆਪ ਕੁੱਤੀ ਨੂੰ ਰੌਲਾ ਨਾ ਹੋਵੇ, ਹੋਵੇ ਜਿੰਜ ਦੀ ਮਰਜ਼ੀ ਹੋਵੇ ਜਿੰਜ ਦੀ ਮਰਜ਼ੀ। ਉਹ ਰੂਸੀ ਵੀ ਲੈ ਆਊਗਾ ਭਾਈ ਸਾਡੇ ਵੱਲੋਂ, ਨਾ ਕੋਈ ਨਹੀਂ। ਬਾਕੀ ਕੁੱਤੀ 'ਚ ਰੌਲਾ ਨਾ ਹੋਵੇ ਕੋਈ। ਹਾਂ ਕਿਉਂਕਿ ਫਿਰ ਜਾਨਵਰ ਨਾਲ ਜ਼ਿਆਦਤੀ ਹੈ ਨਾ, ਕੋਈ ਏਡਾ ਚੰਗਾ ਜਾਨਵਰ ਆ ਜੇ ਉਹਨੂੰ ਮਸਲਾ ਬਣ ਜੇ, ਉਹ ਖਰਾਬ ਹੋ ਜਾਏ ਜਾਨਵਰ ਤੇ ਫਿਰ ਉਹ ਪ੍ਰੋਬਲਮ ਬਣਦੀ ਆ ਫਿਰ। ਯਾਨੀ ਤੁਹਾਡੇ ਵੱਲੋਂ ਇਹੀ ਆ ਭਾਈ ਕੁੱਤੀ ਕਿਸੇ ਦੀ ਠੀਕ ਹੋਵੇ, ਸਿਹਤਮੰਦ ਹੋਵੇ, ਕੋਈ ਮਸਲਾ ਡਿਫਾਲਟ ਕਚਰੇ ਕੁਚਰੇ ਨਾ ਹੋਣ। ਹਾਂਜੀ ਤੇ ਕੁੱਤਾ ਹਾਜ਼ਰ ਆ ਜਨਾਬ, ਹਾਜ਼ਰ ਆ ਜੀ। ਤੇ ਇਹ ਵੀ ਮੈਂ ਦੱਸਦਾ ਵਾਰਿਸ ਭਾਈ ਡਿਊਟੀ ਵੀ ਕਰਦੇ ਆ। ਜਿਹਨੇ ਆਉਣਾ ਰਾਬਤਾ ਕਰਕੇ ਟਾਈਮ ਬਣਾ ਕੇ ਆਉਣਾ, ਟਾਈਮ ਬਣਾ ਕੇ। ਇਹ ਨਾ ਵੀ ਯਾਰ ਹੋਣੀ ਘਰ ਨਾ ਆਉਣ ਤੇ ਤੁਸੀਂ ਇੱਥੇ ਪਹੁੰਚੇ ਭਾਈ ਕੁੱਤੀ ਲੈ ਕੇ ਆ ਗਏ, ਇਹ ਵੀ ਕੰਮ ਖਰਾਬ ਆ। ਬਾਕੀ ਇਹ ਆ ਵੀ ਭਾਈ ਕੰਮ ਤੇ ਵੀ ਹੋਵਾਂਗੇ, ਭਰਾਵਾਂ ਲਈ ਟਾਈਮ ਕੱਢਾਂਗੇ ਜ਼ਰੂਰ ਜ਼ਰੂਰ ਜ਼ਰੂਰ। ਐਤਵਾਰ ਦੀ ਆਪਾਂ ਨੂੰ ਫਿਕਸ ਛੁੱਟੀ ਆ। ਹਾਂਜੀ ਹਾਂਜੀ, ਨਾਲੇ ਜਿਹਨੇ ਆਉਣਾ ਵਾਰਿਸ ਭਾਈ ਉਹਨੇ ਵੈਸੇ ਵੀ ਟਾਈਮ ਬਣਾ ਕੇ ਹੀ ਆਉਣਾ ਨਾ, ਰਾਬਤਾ ਕਰਕੇ ਟਾਈਮ ਬਣਾ ਕੇ ਆਉਣਾ। ਹਾਂਜੀ ਇਹ ਭਾਈ ਜਿੱਦਣ ਪਹਿਲੀ ਕੁੱਤੀ ਇਹਦੇ ਕੋਲ ਕ੍ਰਾਸ ਹੋਈ ਆ ਨਾ, ਅੱਜ ਤੋਂ ਕੋਈ 8 ਦਿਨ ਪਹਿਲੋਂ ਤੁਹਾਨੂੰ ਵੀਡੀਓ ਵੀ ਭੇਜੀ ਆ ਵੀ ਯਾਰ ਦੋਸਤ ਆ ਗਏ ਨਹੀਂ ਮੁੜੇ ਗਿਆ। ਹਾਂਜੀ ਹਾਂਜੀ, ਕੁੱਤੀ ਕ੍ਰਾਸ ਕਰਾਤੀ ਆ। ਤੇ ਬਾਕੀ ਦੂਜੀ ਭਾਜੀ ਆ ਤੁਹਾਡੇ ਸਾਹਮਣੇ ਹੋ ਗਈ ਆ। ਹੋ ਗਈ ਹੈ ਬਿਲਕੁਲ ਜੀ। ਮਗਰਲਿਆਂ ਨੂੰ ਮੈਂ ਫੋਨ ਕਰਕੇ ਪੁੱਛਿਆ, ਉਹਨਾਂ ਆਖਿਆ ਭਾਈ ਅਸੀਂ ਤੇ ਹਜੇ ਤੱਕ ਇਹਨੂੰ ਨਾ ਵੀ ਇਹ ਇਸ ਬੰਦੇ ਜਾਣ ਹੀ ਨਹੀਂ ਦਿੱਤਾ, ਛੱਡਿਆ ਹੀ ਨਹੀਂ ਨਾ ਉਹਨੇ ਆਖਿਆ ਵੀ ਸਾਡੇ ਡੇਰੇ ਤੋਂ ਬਾਹਰ ਨਿਕਲਿਆ ਜੀ, ਨਾ ਇਹਨੇ ਮਾਂ ਤੋਂ ਇਲਾਵਾ ਕੋਈ ਕੁੱਤੀ ਵੇਖੀ ਆ। ਹਾਂ ਇਹ ਸਮਝ ਲਓ ਵੀ ਆ ਇਹ ਆਪਣੇ ਹੱਥੀ ਚਾਲੂ ਹੋਇਆ, ਹੱਥੀ ਚਾਲੂ ਹੋਇਆ ਜੇ। ਚਲੋ ਅੱਲਾ ਕਰੇ ਆਪਣੇ ਹੱਥੀ ਚਾਲੂ ਹੁੰਦਾ ਰਹੇ। ਇਹ ਦੱਸਿਆ ਵੀ ਇਹਨੇ ਆਪਣੀ ਮਾਂ ਤੋਂ ਇਲਾਵਾ ਅਜੇ ਕੁੱਤੀ ਕੋਈ ਨਹੀਂ ਵੇਖੀ, ਡੇਰੇ ਤੇ ਰੱਖ ਛੱਡਿਆ ਵਾ। ਜਾਂ 2-4 ਵਾਰੀ ਉਹਨਾਂ ਰਿਛ ਰੁਛ ਤੇ ਤਪਾਇਆ ਵਾ। ਇੱਕ ਵੀਡੀਓ ਦਿੱਤੀ ਉਹਨਾਂ ਨੇ ਰਿਛ ਦੀ। ਹਾਂਜੀ, ਤੇ ਬਾਕੀ ਉਹਨਾਂ ਆਖਿਆ ਵੀ ਅਸੀਂ ਵੀਡੀਓ ਨਹੀਂ ਬਣਾਈਆਂ। ਸਹੀ ਸਹੀ, ਵੀਡੀਓ ਦੇ ਪਾਬੰਦੀ ਆ ਨਾ, ਕੋਈ ਵੀਡੀਓ ਫੜੀ ਜਾਵੇ ਬੰਦੇ ਟਰੇਸ ਲੈਂਦੇ ਆ। ਟਰੇਸ ਲੈਂਦੇ ਆ, ਮੈਂ ਦੇਖੀ ਤਾਂ ਫੇਸਬੁੱਕ ਤੇ ਵੀਡੀਓ। ਹਾਂਜੀ ਹਾਂਜੀ, ਮੈਂ ਵੇਖੀ ਫੇਸਬੁੱਕ ਤੇ ਵੀਡੀਓ। ਬਾਕੀ ਸਾਡਾ ਤੇ ਇਹ ਆ ਵੀ ਅਸੀਂ ਕੋਈ ਮਾੜਾ ਮੋਟਾ ਤਾਂ ਸ਼ਿਕਾਰ ਸ਼ਕੂਰ ਖੇਡ ਲਿਆ ਕਰਾਂਗੇ। ਹਾਂ ਸਹੀ ਆ, ਚੰਗਾ ਤਾਂ ਪਿਆ ਤੇ ਕਿਤੇ ਕੁੱਤੇ ਨਾਲ ਛੱਡ ਕੇ 2 ਮਿੰਟ ਵੇਖ ਲਿਆ। ਹਾਂ ਕਿਤੇ ਆਪਣਾ ਸ਼ੁਕਰ ਬਣਾ ਲਿਆ। ਚਲੋ ਸ਼ੁਕਰ ਮੇਲਾ ਵੇਖਿਆ ਤੇ ਜਾ ਵੱਧਾ ਸਹੀ ਹੋ ਗਿਆ। ਤੇ ਵਾਰਿਸ ਭਾਈ ਵੀਡੀਓ ਦੇ ਆਖਰ ਦੇ ਵਿੱਚ ਕਿਸੇ ਦੋਸਤਾਂ ਨੂੰ ਕੋਈ ਪੈਗਾਮ, ਕੋਈ ਮੈਸੇਜ, ਕੋਈ ਨਵੇਂ ਸ਼ੌਕੀਨ, ਕੋਈ ਪੁਰਾਣੇ ਸ਼ਿਕਾਰੀਆਂ ਲੱਗੇ ਕੋਈ ਗੱਲਬਾਤ ਜ਼ਰਾ ਸ਼ੌਕ ਦੇ ਹਵਾਲੇ ਨਾਲ। ਭਾਈ ਸ਼ੌਕ ਦੇ ਹਵਾਲੇ ਨਾਲ ਪੈਗਾਮ ਇਹ ਹੀ ਆ ਕਿ ਆਏ ਬੰਦੇ ਨੂੰ ਸਾਂਭੋ, ਉਹਨਾਂ ਦੀ ਇੱਜ਼ਤ ਕਰੋ ਜਿੰਨੇ ਜੋਗੇ ਵੀ ਹੈ ਜੇ। ਤੇ ਆ ਜਿਹੜਾ ਕੋਈ ਕੁੱਤੀਆਂ ਕੱਤੀਆਂ ਵਾਲਾ ਕੰਮ, ਐਡਾ ਕੰਮ ਕੁਮ ਕੋਈ ਨਹੀਂ ਗਾਏ। ਤੇ ਜਿਹੜਾ ਵੀ ਕੋਈ ਭਰਾ ਕੋਈ ਚੰਗਾ ਮੇਲ ਆ, ਉਹਨੂੰ ਖੁਦ ਚਾਹੀਦਾ ਵੀ ਕੋਈ ਇਲਾਕੇ 'ਚ ਚੰਗੀ ਕੁੱਤੀ ਹੋਵੇ ਤੇ ਉਹਨੂੰ ਆਪ ਕਵੇ ਭਾਈ ਇੱਧਰ ਲਿਆ ਆਪਣੇ ਕੋਲ ਮੇਲ ਆਇਆ। ਹਾਂ ਸਹੀ ਆ। ਇਹ ਭਾਈ ਜਿੰਨੇ ਵੀ ਚੰਗਾ ਮੇਲ ਰੱਖਿਆ ਉਹ ਵੀ ਕਿਸੇ ਕੋ ਕੁੱਤੀ ਲੈ ਕੇ ਗਿਆ ਤੇ ਕੋਈ ਚੰਗਾ ਮੇਲ ਬਣਿਆ ਵਾ। ਹਾਂ ਕੋਈ ਸ਼ੱਕ ਨਹੀਂ। ਬਾਕੀ ਇਹ ਆ ਵੀ ਇਹ ਘਰ ਰੱਖਿਆ ਨਾ ਇਕੱਲੇ ਬੰਦੇ ਦੇ ਵੱਸ ਦਾ ਰੋਗ ਹੀ ਆ, ਤੇ ਨਾ ਇਹ ਕੋਈ ਇਕੱਲਾ ਕਰ ਹੀ ਸਕਦਾ ਵਾ। ਉਹ 100 ਚੋਂ ਇੱਕ ਆ ਵੀ ਚਲੋ ਜਿਹਦੇ ਕੋਲ ਕੋਈ ਘਰ ਦੀ ਨਸਲ ਹੀ ਤੁਰੀ ਆ ਰਹੀ ਵੀ ਉਹਨੂੰ ਬਾਹਰ ਨਹੀਂ ਜਾਣਾ ਪਿਆ। ਹਾਂਜੀ ਹਾਂਜੀ, ਬਾਕੀ ਫਿਲਹਾਲ ਹਰ ਬੰਦੇ ਨੂੰ ਬਾਹਰ ਜਾਣਾ ਪੈਂਦਾ ਵਾ, ਤੇ ਬਾਹਰ ਜਾਣ ਵਾਲਾ ਕੰਮ ਵੀ ਵੈਸੇ ਔਖਾ ਜੇ, ਬਹੁਤ ਔਖਾ। ਤੇ ਸਾਰਿਆਂ ਤੇ ਰੱਖਣਾ ਸੌਖਾ, ਇਹਨੂੰ ਟੁੱਕ ਪਾਉਣਾ ਸੌਖਾ, ਵੱਡਿਆ ਟੁੱਕਿਆ ਜਾਵੇ ਸਾਂਭਣਾ ਸੌਖਾ ਇਹਨੂੰ। ਬਾਕੀ ਔਖਾ ਕੰਮ ਇਹ ਹੀ ਆ ਜਦੋਂ ਕਿਸੇ ਦੀ ਜਾ ਕੇ ਮਿਹਨਤ ਕਰੀਦੀ ਆ ਨਾ, ਭਾਈ ਆਹ ਕੰਮ ਕਰਾ ਦੇ। ਸਹੀ ਗੱਲ ਆ। ਤੇ ਬਾਕੀ ਮੇਰੀ ਭਰਾਵਾਂ ਅੱਗੇ ਹੀ ਮਿਹਨਤ ਸਮਝ ਲਓ, ਅਪੀਲ ਸਮਝ ਲਓ, ਜੋ ਵੀ ਆ ਸ਼ੌਂਕ ਦੇ ਹਵਾਲੇ ਨਾਲ ਨਾ ਬੰਦੇ ਆਏ ਨੂੰ ਮੋੜਨਾ ਨਹੀਂ ਚਾਹੀਦਾ। ਤੇ ਇਹ ਨਹੀਂ ਵੀ ਮੈਂ ਆ ਵੀਡੀਓ ਦੇ ਅੱਗੇ ਕਰਕੇ ਕਹਿ ਰਿਹਾ ਵਾਂ ਆਪਾਂ ਫੈਸਲਾਬਾਦ ਦੇ ਆ ਭਾਈ, ਮੇਰਾ ਇੱਥੋਂ ਜਿਹਨੂੰ ਮਰਜ਼ੀ ਪੁੱਛ ਲੈਣ, ਚੰਗੇ ਮੇਰ ਰਿਹਾ ਆ ਨਾ, ਕੋਈ ਤਗੜੇ ਨੂੰ ਨਾ ਮਾੜੇ ਨੂੰ ਅੱਜ ਤਾਈਂ ਕਿਸੇ ਬੰਦੇ ਨੂੰ ਨਹੀਂ ਮੋੜਿਆ। ਚੰਗੀ ਗੱਲ ਆ। ਇਹ ਨਾ ਵੀ ਯਾਰ ਬੇਲੀ ਕਹਿਣ ਵੀ ਕੈਮਰੇ ਅੱਗੇ ਬਹਿ ਕੇ ਕਹੀ ਜਾ ਰਿਹਾ ਵਾ। ਹਾਂਜੀ ਹਾਂਜੀ, ਬਾਕੀ ਭਾਈ ਜਿਹਦਾ ਦਿਲ ਆ ਨਾ ਮੇਰੇ ਦਾ ਤੁਹਾਨੂੰ ਪਤਾ ਵਾ। ਹਾਂਜੀ, ਆਪਣਾ ਪੁੱਛ ਦੱਸ ਕਰ ਲੋ ਕਿ ਭਾਈ ਉਹਦੇ ਕੋਲ ਚੰਗੇ ਚੰਗੇ ਮੇਲ ਵੀ ਰਹਿ ਆ, ਤੇ ਬਾਕੀ ਜੇ ਕਿਸੇ ਨੂੰ ਮੋੜਿਆ ਵਾ ਤੇ ਭਾਈ ਮੈਨੂੰ ਦੱਸਣ। ਸਹੀ ਗੱਲ, ਅੱਛੀ ਗੱਲ ਆ। ਬਾਕੀ ਅੱਜ ਤਾਈਂ ਭਾਈ ਕਿਸੇ ਨੂੰ ਨਹੀਂ ਮੋੜਿਆ, ਭਾਵੇਂ ਕੋਈ ਚੰਗਾ ਆ, ਮਾੜਾ ਵਾ, ਤਗੜਾ ਵਾ, ਜਿੱਦਾਂ ਦਾ ਵੀ ਆ। ਜਿਹੜਾ ਬੰਦੇ ਨੇ ਫੋਨ ਆ ਗਿਆ ਵਾ, ਜਾਨਵਰ ਫਿੱਟ ਹੋਵੇ ਸਹੀ, ਅੱਗੋਂ ਹੋਵੇ ਨਾ ਹੋਵੇ ਉਹਨਾਂ ਨੇ ਮੁਕੱਦਰ ਹੈ। ਜ਼ਬਰਦਸਤ। ਬਾਕੀ ਇਹ ਆ ਵੀ ਆਏ ਬੰਦੇ ਨੂੰ ਅੱਜ ਤਾਈਂ ਨਹੀਂ ਮੋੜਿਆ। ਮਿਹਰਬਾਨੀ ਵਾਰਿਸ ਭਾਈ, ਤੇ ਕਰਨਾ ਵੀ ਇਦਾਂ ਹੀ ਚਾਹੀਦਾ ਯਾਰ। ਕੋਈ ਪਤਾ ਨਹੀਂ ਕਿੱਡੀ ਚਾਹਤ ਨਾਲ ਤੁਰਾਂ, ਦੇਖੋ ਨਾ ਬੰਦਾ ਕਿੱਥੋਂ ਲਾਹੌਰੋਂ ਆਇਆ, ਕੋਈ ਸਾਸ ਉਮੀਦ ਨਹੀਂ ਬੰਦਾ ਆਂਦਾ ਨਾ। ਮੈਂ ਤੁਹਾਨੂੰ ਪਿਛਲੇ ਦੱਸਿਆ ਸੀ ਮੇਰੇ ਕੋਲ ਜਿਹੜਾ ਰੱਤਾ ਸੀ ਉਹ ਕਾਲੀ ਬੂਥੀ ਜੇ। ਹਾਂਜੀ ਹਾਂਜੀ, ਇੱਧਰ ਮੈਂ ਬੈਕ ਸਾਈਡ ਤੇ ਛੱਡਿਆ, ਗਿੱਦੜ ਮਗਰ ਲੱਗਾ ਤੇ ਨਾਲ ਦੇ ਪਿੰਡ ਚਲਾ ਗਿਆ। ਉਹ ਮੈਨੂੰ 3-4 ਘੰਟੇ ਜਾਨਵਰ ਨਹੀਂ ਲੱਭਾ।
ਤੇ ਜੇ ਉਸ ਤੋਂ 5 ਦਿਨ ਪਹਿਲੋਂ ਮੈਂ ਕੋਈ ਕੁੱਤੀਆਂ ਵਾਲਿਆਂ ਨੂੰ ਮੋੜਿਆ ਛੋੜਿਆ ਹੁੰਦਾ ਮੇਰਾ ਜਾਨਵਰ ਗਵਾਚ ਜਾਂਦਾ ਏਦਾਂ ਹੀ ਆ ਉਹ ਭਾਵੇਂ ਉੱਥੇ ਡਗਾ ਤੇ ਛੱਡੀ ਫਿਰਦੇ ਫਿਰ ਛੱਡ ਦੇ ਏਦਾਂ ਹੀ ਉਹ ਭਾਈ ਮੁੜ ਕੇ ਦੂਸਰੇ ਦਿਨ ਤੁਹਾਨੂੰ ਪਤਾ ਵੀ ਉਹ ਜਾਨਵਰ ਲੱਭਾ ਸੀ ਮੈਨੂੰ ਮੈਂ ਤੁਹਾਨੂੰ ਵੀ ਦੱਸਿਆ ਸੀ ਭਾਈ ਜਾਨਵਰ ਲੱਭ ਗਿਆ ਹਾਂਜੀ ਹਾਂਜੀ ਤੇ ਬਸ ਇਹੀ ਗੱਲ ਨਾ ਕਿਸੇ ਨੇ ਚੰਗਾ ਚਲੋ ਹਾਂਜੀ ਗਵਾਚਣ ਦਾ ਹੁਣ ਤਾਂ ਭਾਈ ਇਦਾਂ ਦਾ ਦੌਰ ਆ ਗਿਆ ਰਾਜ ਖੋਲ ਲੈਂਦੇ ਆ ਖੋਲ ਲੈਂਦੇ ਤੇ ਬਾਕੀ ਇਹ ਬੰਦਾ ਹੀ ਬੰਦਿਆਂ ਨੂੰ ਮਿਲਦਾ ਜੀ ਗੱਲ ਇਹ ਬੰਦਿਆਂ ਨੂੰ ਮਿਲਦਾ ਵਾ ਜਾਨਵਰ ਤੇ ਆਉਣ ਜਾਣ ਵਾਲੀ ਏਦਾਂ ਕੋਈ ਸ਼ੱਕ ਨਹੀਂ ਠੀਕ ਹੈ ਵਾਰਸ ਭਾਈ ਬੜੀ ਮਿਹਰਬਾਨੀ ਔਰ ਬੜਾ ਮਜ਼ਾ ਆਇਆ ਜਨਾਬ ਮੈਂ ਲਾਈਵ ਅੱਜ ਵੇਖਿਆ ਜੇ ਮੇਰੇ ਖਿਆਲ 10 ਦਿਨ ਹੋ ਗਏ ਲਿਆਂਦਿਆਂ ਨੂੰ ਤੇ ਮੇਰਾ ਅੱਜ ਚੱਕਰ ਲੱਗਾ ਇਹ ਤੋਂ ਪਹਿਲੇ ਨਾ ਤੇ ਬਾਅਦ ਚ ਲਿਆਂਦੇ ਪਹਿਲੋਂ ਆ ਗਿਆ ਅੱਜ ਤੋਂ 2 ਦਿਨ ਪਹਿਲੇ ਹੀ ਆਇਆ ਸੀਗਾ ਨਾ ਤੇ ਅੱਜ ਵੇਖਿਆ ਜੀ 10-12 ਦਿਨ ਹੋ ਗਿਆ ਤੇ ਮਾਸ਼ਾਅੱਲਾ ਜੀ ਦਿਲ ਖੁਸ਼ ਹੋ ਗਿਆ ਅੱਲਾ ਨੇ ਜ਼ਿੰਦਗੀ ਕਰੇ ਤੁਹਾਡੀ ਤੰਦਰੁਸਤੀ ਹੋਵੇ ਜਨਾਬ ਸਾਡੀ ਤੇ ਇਹੀ ਗੱਲ ਹੈ ਕਿ ਜਿਹੜਾ ਵੀ ਤੁਹਾਡੇ ਕੋਲ ਆਵੇ ਜਨਾਬ ਉਹ ਆਪਣੀ ਖੁਆਇਸ਼ ਨੂੰ ਪੂਰਾ ਕਰਕੇ ਜਾਵੇ ਜੀ ਠੀਕ ਹੈ ਇਹੀ ਕੁਝ ਹੀ ਹੈ ਹੋਰ ਦੇਖੋ ਬੰਦਾ ਕੀ ਕਰ ਸਕਦਾ ਜੀ ਦੋਸਤੋ ਤੇ ਜਨਾਬ ਵਾਰਸ ਭਾਈ ਦੀਆਂ ਗੱਲਾਂ ਤੁਹਾਨੂੰ ਕੈਸੀਆਂ ਲੱਗੀਆਂ ਠੀਕ ਹੈ ਸਪੈਸ਼ਲ ਚੱਕਰ ਲੱਗਣਾ ਸੀ ਵੈਸੇ ਵੀ ਤੇ ਅੱਜ ਦੀਲ ਭਾਈ ਦੀ ਕੁੱਤੀ ਲੈ ਕੇ ਜਨਾਬ ਅਸੀਂ ਆਉਣਾ ਸੀਗਾ ਤੇ ਮੇਰੇ ਹਿਸਾਬ ਨਾਲ ਤੇ ਵਾਰਸ ਭਾਈ ਨੇ ਆਪਣੇ ਦਿਲ ਦੀਆਂ ਗੱਲਾਂ ਕਰ ਦਿੱਤੀਆਂ ਆਪਣੇ ਦੇ ਤੇ ਮੇਰੇ ਦਿਲ ਦੀਆਂ ਵੀ ਕਿਉਂਕਿ ਬਹੁਤ ਅੱਛੀ ਗੱਲ ਕੀਤੀ ਇਹਨਾਂ ਨੇ ਕਿ ਸ਼ੌਕ ਨੂੰ ਵਧਾਉਣਾ ਚਾਹੀਦਾ ਠੀਕ ਹੈ ਦੋਸਤਾਂ ਨਾਲ ਸ਼ੇਅਰ ਕਰਨਾ ਚਾਹੀਦਾ ਚਾਹੇ ਕੋਈ ਕਿੱਥੋਂ ਮਰਜ਼ੀ ਤੁਹਾਡੇ ਕੋਲ ਚੱਲ ਕੇ ਆਉਂਦਾ ਜਨਾਬ ਤੇ ਤੁਸੀਂ ਹੁਣ ਕਮੈਂਟ ਕਰਕੇ ਦੱਸਣਾ ਸੋਣਾ ਜਾ ਕਿ ਵਾਰਸ ਭਾਈ ਨੇ ਜਿਹੜੀਆਂ ਗੱਲਾਂ ਕੀਤੀਆਂ ਜੈਨੂਇਨ ਕੀਤੀਆਂ ਕਿ ਨਹੀਂ ਸਹੀ ਗਲਤ ਕੀਤੀਆਂ ਬਾਕੀ ਜਿਸ ਤਰ੍ਹਾਂ ਕਿ ਜਨਾਬ ਮੈਂ ਭਾਈ ਨੂੰ ਜਾਣਦਾ ਸਾਨੂੰ ਵੀ 2 ਸਾਲ ਹੋ ਗਏ ਗੱਲ ਇਹਨਾਂ ਦੀ 100% ਸਹੀ ਹੈ ਇਹਨਾਂ ਕਦੀ ਕਿਸੇ ਬੰਦੇ ਨੂੰ ਆਇਆ ਉਹਨਾਂ ਇਨਕਾਰ ਨਹੀਂ ਕੀਤਾ ਬਾਕੀ ਮੈਂ ਇਹ ਗੱਲ ਇਹਨਾਂ ਨੂੰ ਕਹੀ ਸੀ ਕਿ ਭਾਈ ਕਿ ਕੁੱਤੀ ਚੈੱਕ ਕਰ ਲਿਆ ਕਰੋ ਇਹ ਨਾ ਹੋਵੇ ਕਿ ਤੁਸੀਂ ਜਿਹੜਾ ਆਉਂਦਾ ਕੁੱਤੀ ਛੱਡ ਦਿੰਦੇ ਆ ਕਿਉਂਕਿ ਬਾਏ ਚਾਂਸ ਕੁੱਤਾ ਬਿਮਾਰ ਹੋ ਜਾਏ ਕਚਰੇ ਬਣ ਜਾਣ ਫਿਰ ਉਹ ਅਗਲਾ ਕੁੱਤੀ ਕਰਾ ਕੇ ਚਲੇ ਜਾਂਦਾ ਮਾਲਕ ਵਾਸਤੇ ਪਰੇਸ਼ਾਨੀ ਬਣਦੀ ਹੈ ਤੇ ਜਾਨਵਰ ਵਾਸਤੇ ਬੜੀ ਤਕਲੀਫ ਬਣਦੀ ਹੈ ਠੀਕ ਹੈ ਇਹ ਕੀ ਹੁੰਦਾ ਕਚਰੇ ਤੁਹਾਨੂੰ ਕਿਸ ਦਿਨ ਡਿਟੇਲ ਨਾਲ ਦੱਸਾਂਗੇ ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਹੋ ਸਕਦਾ ਪਤਾ ਹੀ ਨਾ ਹੋਵੇ ਤੇ ਉਸ ਤੋਂ ਪਹਿਲੇ ਜਨਾਬ ਚੈਨਲ ਸਬਸਕ੍ਰਾਈਬ ਕਰਨਾ ਪੈਣਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪੈਣਾ ਤਾਂ ਕਿ ਜਨਾਬ ਵਾਲੀ ਜਿਹੜੀ ਕਚਰਿਆਂ ਵਾਲੀ ਤੇ ਕਈ ਐਸੇ ਤਰ੍ਹਾਂ ਦੀਆਂ ਸ਼ੌਕ ਦੇ ਰਿਲੇਟਡ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚਣੀਆਂ ਨੇ ਉਹ ਇਦਾਂ ਨਹੀਂ ਪਹੁੰਚ ਸਕਦੀਆਂ ਜਨਾਬ ਉਹ ਤੁਹਾਨੂੰ ਉਹਦੇ ਵਾਸਤੇ ਚੈਨਲ ਸਬਸਕ੍ਰਾਈਬ ਕਰਨਾ ਹੀ ਪੈਣਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪੈਣਾ ਤੇ ਵੀਡੀਓ ਨੂੰ ਲਾਈਕ ਕਰਕੇ ਸੋਹਣਾ ਜਿਹਾ ਕਮੈਂਟ ਕਰਨਾ ਪੈਣਾ ਤਾਂ ਕਿ ਤੁਹਾਡਾ ਤੇ ਸਾਡਾ ਜਨਾਬ ਜਿਹੜਾ ਨਾ ਬੰਧਨ ਨਾ ਉਹ ਜੁੜ ਜਾਵੇ ਦੁਆਵਾਂ 'ਚ ਯਾਦ ਰੱਖਿਓ ਫਿਰ ਅੱਲਾ ਹਾਫਿਜ਼